भाई लखा सलाना रात ही भाई 15 मिनट बह जाओ सारे बह जाओ पिछो साहब भाई बैठ जाए मान बिठा बेनती ये है कि साह रोक के सुनियो रौला ना पाओ मेरी आवाज मान बैठ जा आवाज जानी चाहिए है मैं कहना साह रोक दो मेरा जी आप 10 मिनट गलबात करनी है धन्यवाद तुहाडा कि तुसीं इन्नी ठंड दे विच सवेरे 10 बजे तो लैके बैठे हो ते धुंद भी पैण लग गई तुसीं पिंडां नूं भी वापस जाना बहुत ज्यादा कोशिशां हुईयां मैनू कई नौजवानों के रात फोन आए कि भाई सानू SHO का फोन आया सानू DSP का फोन आया कि तुसीं कच्छ नहीं जाना पर तुसीं किसी डर की परवाह किए बिना बेखौफ होके अज भाना सिद्धू दे नाल खड़न आए हो उस पंजाब दे पुत दे नाल खड़े हो ये दसदा है तुहाडा इकट्ठ कि जेड़ा भी इंसान अपने पंजाब लई अपने लोकां लई लड़दा खड़दा लोग हमेशा ਉਹਦਾ ਸਾਥ ਦਿੰਦੇ ਆ ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾ ਲੱਖੇ ਭਾਈ ਇੱਕ ਵਾਰੀ ਬੋਲਣ ਕਿ ਕਿੰਨਾ ਬੁੱਚੜਪਣੇ ਦੇ ਉਤਰੀ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ CI ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਠੰਡਾ ਬਰਫ ਵਾਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਗਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਚਾਹੁੰਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰਾਈਨਾਂ ਦੇ ਵਿੱਚ ਦਰਿਆਵਾਂ 'ਚ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਹਨੇ 25,000 ਲਾਵਾਰਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜਿਉਂਦੇ ਨੂੰ ਵਿਚਾਰੋਂ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾੜੀ ਹੈ ਕਿੱਥੇ ਫੂਕੀ ਹੈ ਕਿਹੜੇ ਦਰਿਆ 'ਚ ਰੋੜੀ ਹੈ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਮੁਚਰਾਂ ਕੋਲੇ ਸਬੂਤ ਹੁੰਦਾ ਕਾਤਲਾਂ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਗਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਨੰਗੇਰੀ ਦੇਖਣੀ ਹੈ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਲੂਮ ਕੋਲੇ ਜਿਹਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ ਜਿਹੜਾ ਕਤਲ ਹੋ ਰਿਹਾ ਹੁੰਦਾ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਂਡੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ੀ ਸੀ ਉਹਨੂੰ ਪੇਸ਼ ਕੀਤਾ ਗਿਆ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰਾਂ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੋ ਭਰਾਵੋ ਇਹ ਇੰਨਾ ਜ਼ੁਲਮ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਇਕੱਲਾ ਭਾਂਡਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਂਗਸਟਰਾਂ ਦਾ ਸਫਾਇਆ ਕਰ ਦਿਓ ਸਫਾਏ ਤੋਂ ਭਾਂਤੀ ਸੁਣ ਲਓ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਉਂਦੇ ਜਾਓਗੇ ਕਿ ਨਹੀਂ ਤੇ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਇੱਕੋ ਹੀ ਬਣਾਉਂਦੇ ਆ ਕਿ ਜੀ ਅਸੀਂ ਇਹਨੂੰ ਘੇਰਿਆ
ਇਹਨੇ ਜਵਾਬੀ ਫਾਇਰਿੰਗ ਕੀਤੀ। ਸਾਡੇ ਪੁਲਿਸ ਵਾਲੇ ਦੀ ਪੱਗ 'ਚ ਗੋਲੀ ਵੱਜੀ, ਅਸੀਂ ਮਾਰਤਾ। ਆ ਜੀਰੇ ਮੁੰਡੇ ਮਾਰੇ ਆ, 2 ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ। ਉਹਦੇ ਪਰ ਤਰਨਤਾਰਨ 2 ਮੁੰਡੇ ਮਾਰੇ ਆ। ਜਿਹੜਾ ਉਹਨਾਂ ਦੇ ਇੱਕ ਮੁੰਡਾ ਮਾਰਿਆ ਜੀਰੇ ਵਾਲਾ, ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ। ਉਹਦਾ ਪਰਿਵਾਰ ਸਾਹਮਣੇ ਆਇਆ ਸੀ, ਪਰ ਮੀਡੀਆ ਦਾ ਖਰੀਦਿਆ ਹੋਇਆ ਉਹ ਗੱਲ ਪਿੱਛੇ ਦਬ ਗਈ। ਸੋ ਭਰਾਵੋ, ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਹੈ। ਅੱਜ ਭਾਨਾ ਸਿੱਧੂ ਹੈ, ਉਦੋਂ ਪਹਿਲਾਂ ਦੀਪ ਸਿੱਧੂ ਵਰਗਿਆਂ ਦੇ ਕਤਲ ਕਰਾਏ। ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ੍ਹ ਚੱਕ ਕੇ ਸਿੱਟੀ ਐਨਐਸਏ ਲਾ ਕੇ। ਇਸੇ ਆ ਭੰਤ ਬੁੱਚੜ ਨੇ, ਇਹ ਬੇਅੰਤੇ ਬੁੱਚੜ ਦੀ ਰੂਹ, ਜਨਰਲ ਡਾਇਰ ਦੀ ਰੂਹ, ਜ਼ਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ। ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਇਆ, ਲੀਡਰਾਂ ਦੇ ਅੱਗੇ ਬੋਲਣ ਲਾਇਆ। ਦੱਸੋ ਕਿ ਅਸੀਂ ਕੀ ਕਰ ਰਹੇ ਹਾਂ? ਸਵਾਲ ਹੀ ਪੁੱਛ ਰਹੇ ਹਾਂ। ਕੀ ਪੰਜਾਬ ਚਿੱਟਾ ਬੰਦ ਹੋ ਗਿਆ? ਨਹੀਂ ਹੋਇਆ ਜੀ। ਬਾਹਰ ਖੜੀਆਂ ਗੱਲ ਹੋ ਗਿਆ ਕਿ ਨਹੀਂ ਹੋ ਗਿਆ? ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ? ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ? ਨਹੀਂ ਹੋਈ ਜੀ। ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ, ਜੇ ਇਹਦੀਆਂ ਵੀਡੀਓ ਇਹਦੀ ਲਾ ਕੇ ਚਲਾ ਦਈਏ ਤਾਂ ਦੱਸੋ ਕਿੱਥੇ ਗੱਲ ਖੜੀ ਹੈ? ਵੀਆਈਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ। ਇਹ ਗੱਲਾਂ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਹੈ, ਫਲਾਣੇ ਦੀ ਫਲਾਣੇ ਦਾ ਫੋਟੋ ਹੈ। ਅੱਜ ਕਈ ਕਰੋੜਾਂ ਅਰਬਾਂ ਰੁਪਇਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਹਾ। ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ, ਇਸ ਪੰਜਾਬ 'ਚ ਜਿੱਥੇ ਯਾਰ ਤੁਸੀਂ ਬੋਲਣ ਤੱਕ ਨਹੀਂ ਦਿੰਦੇ। ਕਿਉਂ ਨਾ ਫਿਰ ਸਾਡੀ ਜਵਾਨੀ ਹਤਾਸ਼ ਹੋ ਕੇ ਨਿਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਵੇ? ਬਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ, ਰਿਕਾਰਡ ਹੈ। ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ। ਪੰਜਾਬ ਖਾਲੀ ਹੋ ਰਿਹਾ ਹੈ, ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ। ਜਿਵੇਂ ਖਹਿਰਾ ਸਾਹਿਬ ਨੇ ਕਿਹਾ ਹੈ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ 12 ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਲੈ ਸਕੇ? ਜਿਵੇਂ ਹਿਮਾਚਲ ਚ, ਜਿਵੇਂ ਉੱਤਰਾਖੰਡ ਚ ਹੈ, ਕੋਈ 12 ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ, ਜਿਵੇਂ ਉੱਤਰਾਖੰਡ, ਰਾਜਸਥਾਨ, ਹਿਮਾਚਲ ਚ? ਕੀ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ? ਚਾਹੁੰਦੇ ਆ ਜੀ, ਚਾਹੁੰਦੇ। ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਪੰਜਾਬ ਦੀ ਭੂਗੋਲਿਕ ਸਥਿਤੀ ਬਦਲੀ ਜਾ ਰਹੀ ਹੈ। ਇਹ ਯਾਦ ਰੱਖਿਓ ਭਰਾਵੋ, ਜੇ ਆਪਾਂ ਐਂ ਚੁੱਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ। ਸਰੂਰ ਵਾਲਿਓ, ਇਹ ਕਹਿੰਦਾ ਇਹ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਨੀ ਚੌਧਰੀ ਰਾਜਧਾਨੀ ਪੱਟਦੀ ਸੀ ਤੇ ਹੁਣ ਇਹਦੀ ਜੜ ਪੂਰੇ ਪੰਜਾਬ 'ਚੋਂ ਪੱਟਣੀ ਹੈ। ਜੋ ਵੀ ਯਾਦ ਰੱਖਿਓ। ਭੁੱਲਦੇ ਆ, ਬਿਲਕੁਲ ਭੁੱਲਦੇ ਆ। ਜਿਹੜਾ ਸਾਡੇ ਲਈ ਇੱਥੇ ਬੈਠਾ ਹੈ, ਸਾਡੇ ਲਈ ਖੜਾ ਹੈ, ਸਾਡੇ ਲਈ ਲੜਿਆ ਹੈ, ਸਾਡੇ ਲਈ ਜੇਲ੍ਹਾਂ ਜਾਂਦਾ, ਸਾਡੀ ਯਾਦ ਸ਼ਕਤੀ ਬਹੁਤ ਥੋੜੀ ਹੈ, ਭੁੱਲ ਜਾਂਦੇ। ਇੱਕ ਜਕਾਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ, ਜਿਹੜੇ ਚਾਹੇ ਡਿਬਰੂਗੜ੍ਹ ਬੰਦ ਹੈ, ਚਾਹੇ ਪਿਛਲੇ 30 ਸਾਲ ਤੋਂ ਜੇਲ੍ਹਾਂ 'ਚ ਬੰਦ ਹੈ। ਇੱਕ ਜਕਾਰਾ ਉਹਨਾਂ ਦੇ ਨਾਂ ਤੇ ਵੀ ਬੁਲਾਓ। ਉਹ ਲੜਾਈ ਵੀ ਸਾਨੂੰ ਲੜਨੀ ਪੈਣੀ ਹੈ। ਅਗਲੀ ਗੱਲ ਸੁਣ ਲਓ ਧਿਆਨ ਦੇ ਨਾਲ। ਤੁਸੀਂ ਅੱਜ ਇੱਥੇ ਆਏ ਹੋ, ਭਾਨੇ ਸਿੱਧੂ ਦੀ ਜਨਮ ਧਰਤੀ ਹੈ। ਅੱਜ ਤੁਸੀਂ ਦਿਖਾਤਾ ਇਹ ਇਕੱਠ, ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ, ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ, ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ, ਮੈਨੂੰ ਕੋਈ ਹਿਲਾ ਨਹੀਂ ਸਕਦਾ। ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ, ਇਹੀ ਲੋਕ ਇੱਜ਼ਤਾਂ ਬਖਸ਼ਦੇ ਆ, ਇਹੀ ਲੋਕ ਮਾਣ ਸਤਿਕਾਰ ਦਿੰਦੇ ਆ, ਸਿਰ ਤੇ ਬਿਠਾਉਂਦੇ ਆ, ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੰਜੇ ਲਾਉਂਦੇ ਆ। ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ। ਸੋ ਪੰਜਾਬੀਓ, ਇਹਦੇ ਕੋਲੇ ਕੀ ਆ? ਚੁਟਕਲੇ, ਕਹਾਣੀਆਂ, ਗੱਪ, ਉਹਨੂੰ ਗਾਲਾਂ ਕੱਢਤੀਆਂ, ਉਹਨੂੰ ਗਾਲਾਂ ਕੱਢਤੀਆਂ।
ਇਹ ਕਹਿੰਦਾ ਭਾਨਾ ਐ ਬੋਲਦਾ, ਫਲਾਨਾ ਐ ਬੋਲਦਾ। ਇਹ ਕੀ ਬੋਲਦਾ ਰਿਹਾ ਬਈ? ਸਿਮਰੋ ਭਾਬੀ ਹਰਸਿਮਰਤ ਨੂੰ ਕੀ ਬੋਲਦਾ ਰਿਹਾ? ਗੋਲਡੀ ਦੀ ਘਰ ਆਈ ਸਹੀ ਗੱਲ ਹੈ ਜੀ, ਸਹੀ ਗੱਲ ਹੈ। ਕੈਪਟਨ ਨੂੰ ਕੀ ਬੋਲਦਾ ਰਿਹਾ? ਕਿੱਕਲੀਆਂ ਪਾਉਂਦਾ ਰਿਹਾ। ਗੋਲਡੀ ਦੀ ਘਰ ਵਾਲੀ ਨੂੰ ਅੱਜ ਜਿਹੜੇ ਸਵਾਲ ਕਰਦੇ ਉਹ ਵੀ ਬਰਦਾਸ਼ਤ ਨਹੀਂ ਹੋ ਰਹੇ ਯਾਰ। ਸੋ ਭਾਈ ਧਿਆਨ ਦਿਓ, ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ, ਹਰਿਆਣਾ ਵੀ ਆਇਆ ਇੱਥੇ, ਰਾਜਸਥਾਨ ਤੋਂ ਵੀ ਆਏ ਹੈ, ਦਿੱਲੀ ਤੱਕ ਦੇ ਇੱਥੇ ਲੋਕ ਆਏ ਹੈ, ਨੌਜਵਾਨ ਜੈਪੁਰ ਤੱਕ ਦੇ ਆਏ ਹੈ। ਪਰ ਮੈਂ ਧੰਨਵਾਦ ਖਾਸ ਤੌਰ ਤੇ ਉਹ ਲੋਕਾਂ ਦਾ ਕਰਨਾ ਚਾਹੁੰਦਾ ਜਿਹੜੀਆਂ ਹਾਲੇ ਵੀ ਜਾਗਦੀਆਂ ਨੀਂਦਾਂ ਹੈਗੀਆਂ। ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਜੁੜੇ ਹੋਏ ਸੀ। ਉਹ ਸਾਧੂਵਾਲ ਦਾ ਮੁੰਡਾ ਰਾਜੂ, ਹਰਵਿੰਦਰ ਪਗੜਾਲਾ ਬਈ, ਇੱਕ ਹਰਵਿੰਦਰ ਪੜਿਆਲ ਹੈ, ਇੱਕ ਮੁੰਡਾ ਇੱਥੋਂ ਜੋਤ ਬੜਿੰਦਾ। ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ, ਪਰ ਉਹਨਾਂ ਨੇ ਲਾਂਤਾਂ ਪਾਈਆਂ ਮੁੱਖ ਮੰਤਰੀ ਜਗਵਿੰਦਰ ਧੰਨਪੁਰਾ ਬਈ। ਕਿ ਜਿਹੜਾ ਜ਼ਬਰ, ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ, ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਹਨਾਂ ਦੀ ਵੀ ਨਾ ਕੀਤਾ ਨਾ ਕਰਨਾ। ਬਹੁਤ ਹਮਲੇ ਹੋਏ ਆ, ਬਹੁਤ ਧੜ ਵੀ ਆਏ ਆ, ਤੇ ਹਾਂ ਤਾਂ ਮੂੰਹ ਭੰਨ ਕੇ ਮੋੜਿਆ ਤੇ ਬੁੱਟਰ ਦਾ ਵੀ ਮੂੰਹ ਭੰਨ ਕੇ ਮੋੜਨਾ। ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ। 5 ਤਰੀਕ ਨੂੰ ਬਾਈ ਐਲਾਨ ਸੁਣ ਲਓ ਬਾਈ, ਕਰਦੇ ਬਾਈ, ਇੱਕ ਇਹਨਾਂ ਦੀ ਵੀ ਤਲਾਸ਼ੀ ਲੈ ਕੇ ਨਿਕਲ ਦਿਆ ਕਰਾਂਗੇ ਆਪਾਂ। ਬਿਲਕੁਲ ਇਹਨਾਂ ਦੀ ਬਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲਓ ਅਗਲਾ ਐਲਾਨ। 5 ਤਰੀਕ ਨੂੰ ਭਗਵੰਤ ਦੇ ਘਰ ਨੂੰ ਜਾਣਾ। ਮੇਰੀ ਗੱਲ ਸੁਣ ਲੈ ਧਿਆਨ ਨਾਲ। ਮੇਰੀ ਬੇਨਤੀ ਕਰਾਂ, ਤੁਹਾਨੂੰ ਹੱਥ ਮੰਨ ਕੇ ਮੈਂ ਪਿੰਡਾਂ 'ਚ ਹੀ ਬੋਲ ਕੇ ਆਇਆ, ਬੇਨਤੀ ਅੱਜ ਫੇਰ ਕਰਦਾ ਹੈ। ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ। ਜੀ ਅਸੀਂ ਭਾਂਡੇ ਕਰਕੇ ਅਸ਼ਫਾਕ ਸਿੰਘ ਖਹਿਰਾ 4 ਮਹੀਨੇ ਤੋਂ ਲਾ ਕੇ ਆਇਆ ਬਈ। ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ। ਬੇਸ਼ੱਕ ਪਾਰਟੀ ਦੀਆਂ ਹਦਾਇਤਾਂ ਹੋਰ ਨੇ, ਪਰ ਹਮੇਸ਼ਾ ਜਦੋਂ UAPA ਲੱਗਿਆ, NSA ਲੱਗਿਆ, ਤਾਂ ਹਮੇਸ਼ਾ ਅਸ਼ਫਾਕ ਸਿੰਘ ਖਹਿਰਾ ਆਪਣੇ ਪੰਜਾਬ ਨਾਲ ਖੜਾ। ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਵਾਲੇ ਦਾ ਕਤਲ ਕਰਾਉਣ ਵਾਲੀਆਂ ਧਿਰਾਂ ਇਹ। ਮੂਸੇਵਾਲੇ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ? ਇਹੀ ਆ ਜੀ। ਜਾਣਗੇ ਜੀ ਉਹਦੀ ਸਿਕਿਉਰਿਟੀ ਬਾਸ ਕੀਤੀ, ਲੀਕ ਕੀਤੀ, ਤਾਂ ਏਜੰਸੀਆਂ ਨੇ ਮੂਸੇਵਾਲਾ ਮਰਵਾਇਆ। ਸਹੀ ਗੱਲ ਹੈ ਜੀ। ਸੋ ਭਰਾਵੋ, ਜੇ ਤਾਂ ਭਾਈ ਮਰਵਾਉਣੇ ਆ, ਆਈ ਜ਼ਿਲ੍ਹਾ ਦੇ ਵਿੱਚ ਢਾਉਣੇ ਆ ਬੰਦੇ, ਤਾਂ ਮੇਰੀ ਗੱਲ ਯਾਦ ਰੱਖੋ, ਬੰਦੇ ਬਹੁਤ ਥੋੜੇ ਰਹਿ ਗਏ ਭਰਾ, ਬਹੁਤ ਥੋੜੇ ਰਹਿ ਗਏ। ਸਾਹਮਣੇ ਸਾਹਮ ਹੁੰਦੇ ਆ, ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗ ਗਿਆ, ਬੁੱਟਣਾ ਦੇ ਮੂੰਹ ਨੂੰ ਖੂਨ। ਸਹੀ ਗੱਲ ਹੈ, ਸਹੀ ਗੱਲ। ਇਹ ਸ਼ਿਕਾਰ ਖੇਡਣਗੇ ਜਵਾਨੀ ਦਾ ਸ਼ਿਕਾਰ। ਆਪਾਂ 80-90 ਦਾ ਦੌਰ ਸੁਣਦੇ ਰਹੇ ਆ, ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ। ਕਿਉਂਕਿ ਇਹਦੀ ਅੰਦਰ ਖਾਤੇ ਜਿਹੜੀ ਸਹਿਮਤੀ ਹੈ, ਉਹ ਅਮਿਤ ਸ਼ਾਹ ਵਰਗਿਆਂ ਨਾਲ, ਮੋਦੀ ਵਰਗਿਆਂ ਨਾਲ ਹੈ। ਇਹ ਇਕੱਲਾ ਕੇਜਰੀਵਾਲ ਨਾਲ ਨਹੀਂ ਹੈਗਾ ਕਿ ਉਹਨਾਂ ਨਾਲ ਮਿਲ ਚੁੱਕਿਆ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਣਾ ਹੈ। ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ, ਵਧੀਆ ਸ਼ਾਂਤੀ ਨਾਲ ਰਹਿਣ, ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ, ਜਿਵੇਂ ਤੁਸੀਂ ਅੱਜ ਆਏ ਹੋ, ਅੱਜ ਆਇਆ ਭਾਨੇ ਦੇ ਪਿੰਡ, ਅਗਲੇ ਪਿੰਡ ਜਾਣਾ ਭਗਵੰਤ ਦੇ, ਸਵਾਲ ਪੁੱਛਣ ਜਾਣਾ। ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 5 ਤਰੀਕ ਨੂੰ ਅੱਜ ਤੋਂ 10 ਗੁਣਾ ਚਾਹੀਦੀ ਆ। ਸਹਿਮਤ ਹੋ? 5 ਤਰੀਕ ਨੂੰ ਇਹਨਾਂ ਕਰਾਂਗੇ ਮੀਟਿੰਗ। ਅਭਿਜਾ ਤੂੰ ਕਹਿੰਦਾ ਸੀ ਮੈਨੂੰ ਇਹ ਗੱਲਬਾਤ ਕਰਿਆ ਕਰੋ, ਤੁਸੀਂ ਪਹਿਲਾਂ ਸੜਕਾਂ ਰੋਕ ਲੈਂਦੇ ਹੋ, ਟੋਲ ਪਲਾਜ਼ੇ ਰੋਕ ਲੈਂਦੇ ਹੋ, ਧਰਨੇ ਲਾ ਲੈਂਦੇ ਹੋ, ਜਿੰਦਾਬਾਦ ਮੁਰਦਾਬਾਦ ਕਰਦੇ ਆ। ਅਸੀਂ 5 ਨੂੰ ਤੇਰੇ ਘਰੇ ਆ ਰਹੇ ਆ, ਸਾਰਾ ਪੰਜਾਬ ਚੱਲ ਕੇ ਆ ਰਿਹਾ। ਇਹ ਗੱਲ ਦੱਸ ਕਿ ਭਾਨਾ ਚੈਨੀ ਚੋਰ ਹੈ? ਜੋ ਤੂੰ ਕਰ ਰਿਹਾ ਕਿਰਦਾਰ, ਤੁਸੀਂ ਭਾਨੇ ਨੂੰ ਨੰਗਾ ਕਰਾ ਕੇ ਕੁੱਟਮਾਰ ਕਰਕੇ ਵੀਡੀਓ ਦੇਖ ਰਹੇ ਆ ਕਿ ਭਾਨਾ ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਹੈ, ਕੋਈ ਬਲਾਤਕਾਰੀ ਹੈ? ਕਿਹੜਾ ਗੁਨਾਹ ਕੀਤਾ ਭਾਨੇ ਨੇ? 5 ਤਰੀਕ ਨੂੰ ਬਾਈ ਭਗਵੰਤ ਦੇ ਘਰ ਨੂੰ ਜਾਣਾ। ਅਗਲੀ ਗੱਲ ਸੁਣ ਲਿਓ ਨਾ, ਦੱਸਾਂਗੇ ਨਾਲ ਦੀ ਨਾਲ ਮੀਡੀਆ ਰਾਹੀਂ ਦੱਸਾਂਗੇ, ਸਾਰੀਆਂ ਜਥੇਬੰਦੀਆਂ ਰਾਇ ਕਰਕੇ ਦੱਸਾਂਗੇ। ਅਗਲੀ ਗੱਲ ਹੋਰ ਸੁਣ ਲਓ, ਖੜ ਜਾ, ਧਿਆਨ ਨਾਲ ਸੁਣ ਲਓ। ਇਹ ਨਹੀਂ ਵੀ ਉੱਥੇ ਪੱਕੇ ਬਹਿ ਜਾਣਾ, ਵੀ ਉੱਥੇ ਬੈਠ ਕੇ ਤੰਬੂ ਕੱਢ ਲਿਆ ਨਾ। ਨਾਲ ਦੀ ਨਾਲ ਸੜਕਾਂ ਦੇ ਉਤਰਨਾ ਪਿਆ, ਟੋਲਾਂ ਤੇ ਆਉਣਾ ਪਿਆ, ਇਹਨਾਂ ਦੇ MLA ਨੂੰ ਘਰੋਂ ਕਦੀ ਘੇਰਨਾ ਪਿਆ, ਉਧਰ ਨੂੰ ਵੀ ਵਧਾਂਗੇ।